ਸਤਿ ਸ਼੍ਰੀ ਅਕਾਲ ਜੀ। ਇਸ ਟਾਈਮ ਅਸੀਂ ਬੈਠੇ ਹਾਂ ਦੋ ਸਾਡੇ ਯਾਤਰੀਆਂ ਦੇ ਨਾਲ ਤੇ ਇਹਨਾਂ ਮਾਤਾ ਜੀ ਕੋ ਪੁੱਛਦੇ ਆ ਇਹਨਾਂ ਦਾ ਹਾਲੇ ਤੱਕ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ। ਪਹਿਲੇ ਤੇ ਮਾਤਾ ਜੀ ਤੁਸੀਂ ਮੈਨੂੰ ਆਪਣਾ ਵਾਰੀ ਨਾਮ ਦੱਸਣਾ। ਮੇਰਾ ਨਾਮ ਜੀ ਸੁਰਿੰਦਰ ਕੌਰ। ਅਸੀਂ ਚਮਕੌਰ ਸਾਹਿਬ ਤੋਂ ਆਏ ਆ ਜੀ। ਸ਼ਹੀਦਾਂ ਦੀ ਧਰਤੀ ਤੋਂ। ਹਾਂਜੀ। ਤੇ ਮੈਡਮ ਤੁਹਾਡਾ ਨਾਮ? ਮੇਰਾ ਨਾਮ ਸ੍ਰੀਮਤੀ ਭੁਪਿੰਦਰ ਕੌਰ ਜੀ। ਅੱਛਾ, ਤੁਸੀਂ ਸੇਮ ਜਗ੍ਹਾ ਤੋਂ ਆਏ ਹੋ? ਹਾਂਜੀ, ਸ੍ਰੀ ਚਮਕੌਰ ਸਾਹਿਬ। ਅੱਛਾ, ਤੇ ਤੁਸੀਂ ਐਦਾਂ ਦੋਸਤ ਆ ਜਾਂ ਕਿੱਦਾਂ ਪਿੱਛੋਂ ਇਕੱਠੇ ਆ? ਅਸੀਂ ਵੈਸੇ ਹੀ ਬੇਟੇ ਆ ਸਾਡੇ, ਆਪਣੇ ਉਹ ਫਰੈਂਡ ਨੇ ਆਪਸ ਵਿੱਚ। ਅੱਛਾ, ਤੇ ਸਾਡਾ ਹੁਣ ਇੱਕ ਭੈਣ ਭਰਾ ਵਾਲਾ ਹੀ ਰਿਸ਼ਤਾ ਹੈ। ਮਤਲਬ ਉਹ ਜਿੱਦਾਂ ਫੈਮਿਲੀ ਫਰੈਂਡਸ ਬਣ ਜਾਂਦੇ ਆ, ਬੱਚਿਆਂ ਦੀ ਵਜ੍ਹਾ ਤੋਂ ਵਾਲਦੈਨ ਦੀ ਵੀ ਦੋਸਤੀ ਹੋ ਜਾਂਦੀ ਪੂਰੀ। ਅੱਛਾ, ਤੁਹਾਡੇ ਬੱਚੇ ਵੀ ਆਏ ਨੇ ਜਾਂ ਤੁਸੀਂ ਇਕੱਲੇ ਆਏ ਹੋ? ਅਸੀਂ ਇਕੱਲੇ ਹੀ ਆਏ ਆ। ਇਕੱਲੇ ਆਏ। ਬੱਚਿਆਂ ਨੇ ਵੀਜ਼ੇ ਲਵਾਤੇ? ਨਹੀਂ ਜੀ, ਬੱਚਿਆਂ ਦੇ ਲਵਾਏ ਨਹੀਂ। ਮਹਾਰਾਜ ਕਿਰਪਾ ਕਰਨਗੇ, ਅਗਲੀ ਵਾਰ ਆਉਣਗੇ ਜ਼ਰੂਰ। ਜ਼ਰੂਰ ਆਓਗੇ। ਹਾਂਜੀ। ਤੁਸੀਂ ਕਿੰਨੇ ਕੁ ਫਰੈਂਡ ਆਏ ਹੋ? ਅਸੀਂ 6 ਜਾਣੇ ਆ ਜੀ 6 ਜਣੇ ਟੋਟਲ ਚਮਕੌਰ ਸਾਹਿਬ। ਅੱਛਾ, ਤੇ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਿੱਦਣ ਪਹੁੰਚੇ ਇੱਥੇ? ਅਸੀਂ 6 ਤਰੀਕ ਨੂੰ ਇਕੱਲੇ ਆਏ ਆ ਜੀ। 6 ਤਰੀਕ ਨੂੰ ਆਏ? ਹਾਂਜੀ। ਅੱਛਾ, ਤੇ 6 ਤਰੀਕ ਨੂੰ ਆਉਣ ਤੋਂ ਬਾਅਦ ਤੁਸੀਂ ਕਿਹੜੀ ਜਗ੍ਹਾ ਵਿਜ਼ਿਟ ਕੀਤੀ? ਅਸੀਂ ਆਪਣਾ ਸ੍ਰੀ ਨਨਕਾਣਾ ਸਾਹਿਬ ਤੇ ਅੱਜ ਸੱਚਾ ਸੌਦਾ ਆਪਣਾ। ਅੱਛਾ, ਉੱਥੇ ਗਏ? ਹਾਂਜੀ। ਹੋਰ ਕੋਈ ਜਗ੍ਹਾ? ਹੋਰ ਅਜੇ ਜਾਵਾਂਗੇ ਹੁਣ। ਅੱਛਾ, ਕਿੰਨੇ ਦਿਨ ਤੱਕ ਦਾ ਸਟੇ ਤੁਹਾਡਾ? ਸਾਡਾ ਇਹ 15 ਤਾਰੀਖ ਸਾਡੀ ਲਾਸਟ, ਅਸੀਂ 15 ਨੂੰ ਚਲੇ ਜਾਣਾ ਹੈ। ਅੱਛਾ, 15 ਨੂੰ ਤੁਹਾਡੀ ਵਾਪਸੀ ਆ? ਹਾਂਜੀ, ਵਾਪਸੀ। ਸਹੀ ਹੋ ਗਿਆ। ਅੱਛਾ, ਤੇ ਇਸ ਵਿਜ਼ਿਟ ਦੇ ਦੌਰਾਨ ਤੁਸੀਂ ਮੈਨੂੰ ਦੱਸੋ ਕਿ ਜਦੋਂ ਤੁਸੀਂ ਬਾਰਡਰ ਤੋਂ ਤੁਹਾਨੂੰ ਲਿਆਂਦਾ, ਇੱਥੇ ਤੁਸੀਂ ਸਟੇ ਕੀਤਾ, ਇਹਨਾਂ ਸਾਰੇ ਪ੍ਰੋਸੈਸ ਦੇ ਦਰਮਿਆਨ ਤੁਹਾਨੂੰ ਕੋਈ ਮੁਸ਼ਕਲ ਤਾਂ ਨਹੀਂ ਪੇਸ਼ ਆਈ? ਤਕਰੀਬਨ ਠੀਕ ਰਿਹਾ, ਬਹੁਤ ਵਧੀਆ। ਹਾਂਜੀ, ਬਹੁਤ ਵਧੀਆ ਪਿਆਰ ਕਰਦੇ ਆ, ਬਹੁਤ ਵਧੀਆ ਰਿਹਾ, ਸਾਨੂੰ ਵਧੀਆ ਲੱਗਿਆ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦੇ ਲੋਕਾਂ ਨਾਲ ਮੁਲਾਕਾਤ ਹੋਈ ਹੈ ਜਾਂ ਜਿਹੜੇ ਸਾਰੇ ਤੁਹਾਡੇ ਨਾਲ ਉੱਥੋਂ ਆਏ ਉਹਨਾਂ ਦੇ ਨਾਲ ਟਾਈਮ? ਇੱਥੋਂ ਦੇ ਵਾਲਿਆਂ ਨਾਲ ਬਹੁਤ, ਸਾਨੂੰ ਉੱਥੇ ਦੇ ਤਾਂ ਉੱਥੇ ਕਰੇ ਲੈਂਦੇ ਆ। ਅਸੀਂ ਇੱਥੋਂ ਵਾਲਿਆਂ ਨਾਲ ਜ਼ਿਆਦਾ ਗੱਲਬਾਤ ਕਰਦੇ ਆ। ਸਹੀ। ਤੇ ਕਿੰਨੇ ਲੋਕਾਂ ਨੂੰ ਹਜੇ ਤੱਕ ਤੁਸੀਂ ਮਿਲੇ? ਅਸੀਂ ਤਕਰੀਬਨ ਬਹੁਤ ਨੂੰ ਮਿਲਨੇ ਆ, ਬਾਕੀ ਸਿਕਿਉਰਿਟੀ ਗਾਰਡਾਂ ਨੂੰ ਮਿਲਨੇ ਆ ਇੱਥੇ ਆਪਣੇ ਤੁਹਾਡੇ। ਅੱਛਾ। ਜੋ ਵੀ ਸੀਗੇ ਫੌਜ ਵਾਲੇ ਸੀਗੇ ਤੇ ਆਮ ਲੋਕਲ ਵੀ ਮਿਲੇ ਸੀ, ਪੁਲਿਸ ਵਾਲੇ ਸੀ, ਡਿਊਟੀ ਵਾਲੇ, ਸਾਰਿਆਂ ਨੇ ਸਾਡਾ ਬਹੁਤ ਸਤਿਕਾਰ ਕੀਤਾ। ਬਹੁਤ ਅੱਛਾ ਲੱਗਿਆ, ਸਾਨੂੰ ਆਪਣਾ ਮਾਣ ਮਹਿਸੂਸ ਹੋਇਆ। ਇਹਦੇ ਕਰਕੇ ਸਾਡਾ ਨਾਮ ਆ ਜੀ। ਅਸੀਂ ਕੌਣ ਹੁੰਨੇ ਆ? ਪਰਮਾਤਮਾ ਕਰਕੇ ਸਾਡਾ ਨਾਮ ਆ, ਗੁਰੂ ਨਾਨਕ ਸਾਹਿਬ ਜੀ ਕਰਕੇ। ਤੇ ਮੈਨੂੰ ਇਹ ਲੱਗਦਾ ਕਿ ਇਹ ਛੋਟੀਆਂ ਜਗ੍ਹਾ ਕੋਈ ਮੌਕਾ ਹੋ ਗਿਆ ਜਾਂ ਕੋਈ ਰਸੂਮਾਤ ਜਾਂ ਜਗ੍ਹਾ, ਇਹਨਾਂ ਦੀ ਵਜ੍ਹਾ ਤੋਂ ਹਜੇ ਤੱਕ ਅਸੀਂ ਆਪਸ 'ਚ ਜੁੜੇ ਹੋਏ ਹਾਂ। ਠੀਕ ਆ, ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਵੈਲਿਊ ਕਰਨਾ ਚਾਹੀਦਾ, ਜ਼ਿਆਦਾ ਇਹਨਾਂ ਦੇ ਜ਼ਰੂਰ ਜੁੜਨਾ ਚਾਹੀਦਾ, ਕਿਉਂਕਿ ਆਹਿਸਤਾ ਇਹ ਚੀਜ਼ਾਂ ਨਾ ਸਾਡੇ ਕਲਚਰ 'ਚ ਮੁੱਕਣ ਡਈਆਂ। ਸਾਡੀ ਉਹ ਜਿਹੜੀ ਪੰਜਾਬੀ ਦੀ ਮਾਂ ਬੋਲੀ ਨਾਲ ਜਿਹੜੀਆਂ ਚੀਜ਼ਾਂ ਵਾ ਉਹ ਜਾ ਰਹੀਆਂ। ਹਾਂਜੀ, ਉਹ ਘਟਦੀ ਜਾ ਰਹੀ ਹੈ। ਵੀ ਕਮ ਤੋਂ ਕਮ ਜੇ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਵਾਂਗੇ, ਸਾਨੂੰ ਬੱਚਿਆਂ ਨੂੰ ਗਾਹਾਂ ਵਿਰਸੇ ਦਾ ਵੀ ਪਤਾ ਲੱਗਦਾ ਰਹਿੰਦਾ ਹੈ ਨਾ, ਸਾਰਾ ਕੁਝ ਆਪਾਂ। ਹਾਂਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਉੱਥੇ ਜਿਹੜੇ ਮੁਹਾਵਰੇ ਜਾਂ ਜਿਹੜੀਆਂ ਚੀਜ਼ਾਂ ਤੁਸੀਂ ਬੋਲਦੇ ਯੂਜ਼ ਕਰਦੇ ਆ, ਜਿੱਦਾਂ ਹੁਣ ਮੈਂ ਤੁਹਾਨੂੰ ਇੱਦਾਂ ਦੱਸਦੀ, ਸਾਡੇ ਜਿੱਦਾਂ ਹੁੰਦਾ ਜੇ ਥੋੜਾ ਲੇਟ ਉੱਠ ਜਾਈਏ ਤੇ ਸਾਡੀ ਅੰਮਾ ਤੇ ਇਹ ਕਹਿੰਦੇ ਵੇਲੇ ਦੀਆਂ ਨਮਾਜ਼ਾਂ ਤੇ ਕਵੇਲੇ ਦੀਆਂ ਟੱਕਰਾਂ, ਹੈ ਨਾ? ਤੇ ਇੱਦਾਂ ਦੇ ਕੁਝ ਪ੍ਰੋਵਰਬਸ ਤੁਸੀਂ ਦੱਸੋ ਤਾਂ ਕਿ ਮੈਂ ਦੱਸ ਸਕਾਂ ਕਿ ਸਾਡੇ ਵੀ ਉਹ ਇੱਥੇ ਯੂਜ਼ ਹੁੰਦੇ ਕਿ ਨਹੀਂ, ਕੁਛ ਵੀ ਜਿੱਦਾਂ। ਡੇ ਵੀ ਐਵੇਂ ਚੱਲਦਾ ਜੀ, ਕਹਿੰਦੇ ਆ ਵੈਸੇ। ਇਹਨਾਂ ਨੂੰ ਪੁੱਛੋ ਥੋੜਾ ਜਿਹਾ, ਇਹਨਾਂ ਨੂੰ ਜ਼ਿਆਦਾ। ਮੈਂ ਤੁਹਾਨੂੰ ਦੱਸਦੀ, ਮੇਰੀ ਨਾਨੀ ਹੁੰਦੀ ਸੀਗੇ, ਉਹ ਤੇ ਇਹ ਕਹਿੰਦੇ ਹੁੰਦੇ ਸੀਗੇ, ਜਾਤ ਦੀ ਕੋੜ ਕਿੱਲੀ ਛਤੀ ਜਾਂ ਜਾਵੇ। ਮਤਲਬ ਕਿ ਕੋੜ ਕਿੱਲੀ ਪਤਾ ਸਤੀਰਾਂ ਨੂੰ ਹਾਂ, ਜੱਫੇ। ਹਾਂ, ਜਾਤ ਦੀ ਕੋੜ ਕਿੱਲੀ, ਸਤੀਰਾਂ ਨੂੰ ਜੱਫੇ। ਉਹ ਜਿਹੜੀਆਂ ਪਹਿਲੇ ਛਤੀਆਂ ਹੁੰਦੀਆਂ ਸੀ, ਹੁਣ ਸਾਰੀਆਂ ਸੀਲਿੰਗਸ ਆ ਗਈਆਂ, ਉਹ ਚੀਜ਼ਾਂ ਸਾਰੀਆਂ ਮੁੱਕ ਗਈਆਂ। ਜਿਹੜਾ ਅਸੀਂ ਇੱਧਰ ਦੇਖਿਆ ਬਹੁਤ ਵਧੀਆ। ਹਾਂ, ਬਿਲਕੁਲ। ਸਾਨੂੰ ਇੰਜ ਲੱਗ ਰਿਹਾ ਸੀ, ਅਸੀਂ ਜਦੋਂ ਦੇਖ ਰਹੇ ਸੀ ਜਾਂਦੇ ਜਾਂਦੇ, ਵੀ ਸਾਨੂੰ ਪੁਰਾਣਾ ਵਿਰਸਾ ਅੱਜ ਤੋਂ 40-45 ਸਾਲ ਪਹਿਲਾਂ ਦਾ ਵੀ ਅਸੀਂ ਦੇਖ ਰਹੇ ਹਾਂ, ਸਾਨੂੰ ਆਨੰਦ ਆ ਰਿਹਾ ਸੀ ਉਹ ਸਮਾਂ ਦੇਖ ਕੇ। ਅੱਛਾ, ਹਲੇ ਨਾ ਤੁਸੀਂ ਲਾਹੌਰ ਨਹੀਂ ਗਏ, ਤੁਸੀਂ ਅੰਦਰੂਨ ਲਾਹੌਰ ਦੇਖੋ ਨਾ, ਉੱਥੇ ਬਿਲਡਿੰਗਸ ਬਹੁਤ ਪੁਰਾਣੀਆਂ, ਮਤਲਬ ਕਿ ਉਹ ਜਿਹੜੀਆਂ ਜਿੱਦਾਂ ਤੁਸੀਂ ਦਿੱਲੀ ਦੇਖਦੇ ਆ ਨਾ, ਦਿੱਲੀ ਦਾ ਅੰਦਰੂਨ ਵਾਲੀ ਸਾਈਡ ਆ, ਬਿਲਕੁਲ ਲਾਹੌਰ ਦਾ ਉਹ ਵਾਲਾ ਸੀਨ ਤੁਹਾਨੂੰ ਉੱਦਾਂ। ਸ਼ਾਹੀ ਕਿਲਾ ਹੋ ਗਿਆ, ਬਾਦਸ਼ਾਹੀ ਮਸਜਿਦ ਹੋ ਗਈ, ਜਿਹੜਾ ਅੰਦਰੂਨ ਆ, ਅੰਦਰੂਨ 'ਚ ਗਲੀਆਂ ਹੋ ਗਈਆਂ, ਰੈਸਟੋਰੈਂਟ ਹੋ ਗਏ, ਸਾਰੀਆਂ ਚੀਜ਼ਾਂ ਨਾ ਉਹੀ ਵਿਰਸਾ ਸਾਡਾ ਹਜੇ ਤੱਕ ਮੌਜੂਦ ਆ ਲਾਹੌਰ ਦੇ ਵਿੱਚ ਨਾ। ਉਸ ਤੋਂ ਬਾਅਦ ਨਨਕਾਣਾ ਸਾਹਿਬ ਦੇ ਵਿੱਚ ਵੀ ਹੈ, ਲੇਕਿਨ ਇੱਥੇ ਥੋੜੀ ਮਾਡਰਨ ਚੀਜ਼ਾਂ ਹੋ ਗਈਆਂ, ਲੇਕਿਨ ਜਿਹੜਾ ਲਾਹੌਰ ਦਾ ਅੰਦਰੂਨ ਆ ਨਾ, ਉਹ ਹਜੇ ਵੀ ਸਾਨੂੰ ਜਿਹੜਾ ਦਿੱਲੀ ਗੇਟ ਆ ਨਾ, ਉਹ ਉਂਝ ਹੀ ਆ ਜਿੱਦਾਂ ਸਾਡੇ ਬਾਪ ਦਾਦਿਆਂ ਨੇ ਦੇਖਿਆ। ਜਾਣਕਾਰੀ ਪੂਰੀ ਪ੍ਰਾਪਤ ਮਿਲਦੀ ਹੈ। ਕੋਈ ਨਹੀਂ, ਅਸੀਂ ਦੇਖਾਂਗੇ, ਜਾਵਾਂਗੇ। ਹਾਂਜੀ ਹਾਂਜੀ। ਅੱਛਾ, ਲੇਕਿਨ ਮੈਂ ਹੋਰ ਕੁਝ ਪੁੱਛਣਾ ਚਾਹੁੰਦੀ ਕਿ ਤੁਸੀਂ ਜਿਹੜੀਆਂ ਚੀਜ਼ਾਂ ਸਾਡੇ ਵਿਰਸੇ ਨੂੰ ਕਨੈਕਟ ਕਰਦੀਆਂ ਇੱਥੇ ਦੇ ਲੋਕਾਂ ਨੂੰ ਉੱਥੇ ਦੇ ਲੋਕਾਂ ਦੇ ਨਾਲ, ਤੇ ਸਾਡੀ ਤੁਸੀਂ ਲੋਕ। ਹਾਂਜੀ ਹਾਂਜੀ। ਚਾਰਾ ਸਾਨੂੰ ਬਹੁਤ ਇੱਕ ਦੂਜੇ ਬੋਲੀ, ਇੱਕ ਹੋ ਗਈ ਸਾਡੀ ਬੋਲੀ ਜਿਹੜੀ ਭਾਸ਼ਾ ਹੈ ਪੰਜਾਬੀ, ਇਹ ਸਾਨੂੰ ਆਪਸ ਨੂੰ ਇੱਕ ਦੂਜੇ 'ਚ ਖਿੱਚ ਲਿਆਂਦੀ ਆ, ਹੈ ਨਾ?
ਪਿਆਰ ਹਾਂਜੀ ਤੇ ਸਾਡੇ ਕੱਪੜੇ ਵੀ ਸੇਮ ਸੇਮ ਕੱਪੜੇ ਵੀ ਸੇਮ ਹਾਂਜੀ। ਉੱਥੇ ਮੈਨੂੰ ਤੁਸੀਂ ਦੱਸੋ ਉੱਥੇ ਜ਼ਾਰਾ ਦੇ ਕੱਪੜੇ ਚੱਲਦੇ ਕਿੱਦਾਂ ਦੇ ਜ਼ਾਰਾ ਦੇ ਹੋਰ ਕਿਹੜੇ ਕਿਹੜੇ ਗੁੱਚੀ ਦੇ ਵੀ ਆ ਨਾ, ਹਰ ਇੱਕ ਬ੍ਰਾਂਡ ਦੇ ਆ ਨਾ। ਨਹੀਂ ਨਹੀਂ ਸਾਡੇ ਇਦਾਂ ਹੁੰਦਾ, ਸਾਡੇ ਲੋਨ ਦੇ ਜਿਹੜੇ ਕੱਪੜੇ ਆ ਨਾ ਉਹਨਾਂ ਦੇ ਬ੍ਰਾਂਡ ਅਲੱਗ ਹੁੰਦੇ ਆ, ਜਿੱਦਾਂ ਹੁਣ ਗੁੱਚੀ ਵਗੈਰਾ ਨਾ ਇਹ ਤਾਂ ਹੋ ਗਏ ਥੋੜੇ ਇੰਟਰਨੈਸ਼ਨਲ ਲੈਵਲ ਦੇ, ਉਹ ਉੱਥੇ ਦੇ ਫਿਰ ਟੌਪਸ ਵਗੈਰਾ ਉਹ ਵਾਲੀਆਂ ਚੀਜ਼ਾਂ। ਲੇਕਿਨ ਸਾਡੇ ਜਿਹੜੇ ਕੱਪੜਿਆਂ ਦੇ ਆ ਨਾ, ਜਿੱਦਾਂ ਕਮੀਜ਼ ਸ਼ਲਵਾਰਾਂ ਹੋ ਗਈਆਂ, ਬੇਸਿਕਲੀ ਅਸੀਂ ਮਤਲਬ ਅਗਰ ਫੈਸਲਾਬਾਦ ਦੀ ਮੈਂ ਗੱਲ ਕਰਾਂ ਤਾਂ ਉੱਥੇ ਸਾਡੀ ਸਭ ਤੋਂ ਵੱਡੀ ਇੰਡਸਟਰੀ ਆ ਪ੍ਰੋਡਕਸ਼ਨ ਕੱਪੜੇ ਦੀ, ਤੇ ਉੱਥੋਂ ਡਿਫਰੈਂਟ ਸਟੱਫ ਨਿਕਲਦਾ ਵਾ। ਤੇ ਤੁਸੀਂ ਜਿਹੜੇ ਮਤਲਬ ਵੇਅਰਸ ਪਹਿਨੇ ਹੋਏ ਆ, ਇਹ ਬੇਸਿਕਲੀ ਤੁਸੀਂ ਇੰਡੀਅਨ ਆ ਜਾਂ ਜਿਹੜੇ ਕੁਝ ਹੋਰ ਇੰਡੀਅਨ ਦੇ ਆ? ਹਾਂਜੀ ਤੇ ਉੱਥੇ ਤੁਸੀਂ ਇਹ ਕਿੱਦਾਂ ਬੈਸਟ ਜ਼ਿਆਦਾ ਪਹਿਨਦੇ ਆ। ਹਾਂਜੀ ਹੁਣ ਅਸੀਂ ਤਾਂ ਸਾਡਾ ਤਾਂ ਆਪਣਾ ਪਹਿਲਾਂ ਹੀ ਪਹਿਰਾਵਾ ਹੈ ਆਪਣਾ। ਹਾਂਜੀ ਜਿਵੇਂ ਹੁਣ ਦੀ ਪੀੜ੍ਹੀ ਸਾਡੀ ਬੈਸਟ ਬੈਸਟ ਪਹਿਨਦੀ ਆ? ਹਾਂਜੀ ਅੱਛਾ, ਮਤਲਬ ਕਿ ਸਾਡਾ ਮੈਨੂੰ ਲੱਗਦਾ ਉਹ ਕਲਚਰ ਵੇਰੀਏਸ਼ਨਸ ਆ ਜਾਂਦੀਆਂ ਹਨਾ, ਕਿ ਕਿਉਂਕਿ ਸਾਡੀ ਹੁਣ ਦੀ ਸਾਰੀ ਪੀੜ੍ਹੀ ਦਾ ਬੱਚੇ ਪੜ੍ਹਾਈ ਅੱਗੇ ਅੱਗੇ ਜਿਉਂ ਬਾਹਰ ਜਾਂਦੇ ਆ, ਯੂਨੀਵਰਸਿਟੀ ਜਾਂਦੇ ਆ, ਸਿੱਖਦੇ ਆ ਬੱਚੇ, ਇੱਕ ਦੂਜੇ ਦੋਸਤ ਫਰੈਂਡ ਤੋਂ ਬਾਹਰ ਜਾਂਦੇ ਆ, ਆਪਣੇ ਫੋਰਨ ਕੰਟਰੀ ਵੀ ਆ ਬੱਚੇ ਗਏ ਹੋਏ ਨੇ, ਤੇ ਉਹਨਾਂ ਨੇ ਉਦਾਂ ਦਾ ਪਹਿਰਾਵਾ ਦੇਖਦੇ ਆ, ਉਦਾਂ ਦਾ ਪਹਿਨਣ ਲੱਗ ਜਾਂਦੇ ਆ ਬੱਚੇ। ਪਰ ਸਾਡੇ ਇਹ ਆ ਵੀ ਕੋਈ ਬੰਦਿਸ਼ ਨਹੀਂ, ਜੋ ਮਰਜ਼ੀ ਬੱਚਾ ਪਹਿਨੇ, ਕੋਈ ਉਹ ਨਹੀਂ। ਹਾਂ ਪਰ ਸਾਨੂੰ ਨਾ ਆਪਣਾ ਜਿਹੜਾ ਆਹ ਸਿੱਖੀ ਪਹਿਰਾਵਾ ਆ, ਇਹ ਸਾਨੂੰ ਬਹੁਤ ਪਸੰਦ। ਸਾਨੂੰ ਇੱਥੇ ਆਪਣੀਆਂ ਪਾਕਿਸਤਾਨੀ ਲੜਕੀਆਂ ਦੇਖੀਆਂ ਨਾ, ਸਾਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ ਵੀ ਕਿੰਨੀਆਂ ਸੁਸ਼ੀਲ ਬੱਚੀਆਂ ਨੇ, ਕਿੰਨੀਆਂ ਪਿਆਰੀਆਂ ਬੱਚੀਆਂ ਨੇ, ਇੱਕ ਚੰਗੇ ਘਰਾਣੇ ਦੀਆਂ ਬੱਚੀਆਂ ਲੱਗ ਰਹੀਆਂ ਸੀ, ਵੀ ਸਾਨੂੰ ਬਹੁਤ ਸੋਹਣਾ ਲੱਗਿਆ। ਅੱਜ ਮੈਂ ਇੱਕ ਹੋਰ ਕਰ ਰਹੀ ਸੀ ਇਦਾਂ ਹੀ ਇੰਟਰਵਿਊ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਉੱਥੇ ਦੇ ਬੱਚੇ ਨਾ ਇੰਨਾ ਮੇਕਅਪ ਯੂਜ਼ ਨਹੀਂ ਕਰਦੇ ਕੰਪੈਰੀਟਿਵਲੀ ਜਿੰਨਾ ਇੱਥੇ ਦੇ ਮੇਕਅਪ ਕਰਦੇ ਆ। ਤੇ ਉਹ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਉਹ ਵੇਰੀਏਸ਼ਨ ਦੇਖੀ? ਹਾਂਜੀ ਬਹੁਤ। ਮੈਂ ਦੇਖ ਰਹੀ ਸੀ ਬੱਸ 'ਚ ਬੈਠੀ, ਛੋਟੀ ਛੋਟੀਆਂ ਕੁੜੀਆਂ ਵੀ ਜਾਂਦੀਆਂ ਲਿਪਸਟਿਕ ਲੱਗੀ ਹੋਈ, ਮੈਂ ਹੈਰਾਨ ਹਨਾ। ਆਪਣੇ ਇੰਨੀ ਲਿਪਸਟਿਕ ਘੱਟ ਯੂਜ਼ ਕਰਦੇ ਆ, ਸਾਡੇ ਨਹੀਂ ਕਰਦੇ, ਪਰ ਇੱਥੇ ਮੈਂ ਬਹੁਤ ਜ਼ਿਆਦਾ ਦੇਖਿਆ। ਮੈਨੂੰ ਲੱਗਦਾ ਸਾਡੇ ਲੋਕ ਮੇਕਅਪ ਤੇ ਜ਼ਿਆਦਾ ਕਰਦੇ, ਤੁਹਾਡੇ ਲੋਕ ਕੱਪੜਿਆਂ ਤੇ ਜ਼ਿਆਦਾ ਕਰਦੇ। ਨਹੀਂ ਸ਼ਾਇਦ ਮਹਾਰਾਜ ਦੇ ਘਰ ਖੁਸ਼ੀ ਨਾਲ ਉਹ ਹਨਾ ਆਉਂਦੇ ਨੇ, ਜਿਵੇਂ ਜਨਮ ਦਿਨ ਆ ਮਹਾਰਾਜ ਦਾ, ਉਹ ਆਪਣਾ ਅੱਛਾ ਉਹ ਬੇਸਿਕਲੀ ਸਿੰਧ ਦੇ ਲੋਕ ਆ, ਮਤਲਬ ਉਹ ਸਿੰਧ ਦੇ ਜਿਹੜੇ ਆ ਨਾ ਉਹ ਬੜਾ ਇਹਨੂੰ ਜ਼ਿਆਦਾ ਦਿਲੋਂ ਸੈਲੀਬ੍ਰੇਟ ਕਰਦੇ ਆ। ਉਹ ਇਹਨੂੰ ਨਾ ਮਤਲਬ ਪੂਰਾ ਇੱਕ ਤਿਉਹਾਰ ਦੀ ਤਰ੍ਹਾਂ ਪੂਰੇ ਖਾਨਦਾਨ ਆ ਕੇ ਬੈਠੇ ਹੋਏ ਆ। ਹਾਂਜੀ ਤਿਉਹਾਰ ਦੀ ਤਰ੍ਹਾਂ ਉਹ ਸੈਲੀਬ੍ਰੇਟ ਕਰਦੇ ਆ ਇਹਨੂੰ। ਉਹਨਾਂ ਨੇ ਵੈਸੇ ਵੀ ਨਾ ਇੰਨਾ ਚਾਅ ਹੈ ਬਾਬਾ ਜੀ ਦੇ ਜਨਮ ਦਿਨ ਦਾ, ਜਿਵੇਂ ਆਪਾਂ ਇੱਕ ਬੱਚੇ ਦਾ ਜਨਮ ਦਿਨ ਮਨਾਉਂਦੇ ਆ, ਅੱਜ ਅਸੀਂ ਬਾਬਾ ਜੀ ਦਾ ਉਸ ਤਰ੍ਹਾਂ ਜਨਮ ਦਿਨ। ਹਾਂਜੀ ਹੋਰ ਇਹ ਤੋਂ ਇਲਾਵਾ ਅਗਰ ਤੁਸੀਂ ਮਤਲਬ ਕੁਝ ਦੇਖਿਆ ਹੋਵੇ, ਕੁਝ ਖਾਣ ਦਾ ਜਾਂ ਕੁਝ ਹੋਰ ਬਹਿਣ ਉੱਠਣ ਦਾ, ਕੁਝ ਵੀ ਜਿਹੜਾ ਤੁਸੀਂ ਨੋਟ ਕੀਤਾ ਹੋਵੇ? ਪਤਾ ਕਿ ਮੈਂ ਤਾਂ ਹਿਸਾਬ ਲਾਇਆ ਹੁੰਦਾ ਹਾਂ ਮੈਂ ਕਹੀ ਬਹੁਤ ਸੇਵਾ ਚੱਲ ਰਹੀ ਹੈ ਉਰੇ, ਅੱਛਾ ਖਾਣ ਪੀਣ ਦਾ ਵੀ ਪ੍ਰਬੰਧ ਬਹੁਤ ਆ। ਤਕਰੀਬਨ ਸਾਡੇ ਜਾਣੀ ਪ੍ਰਸ਼ਾਦੇ ਜ਼ਿਆਦਾ ਚੱਲਦੇ ਆ, ਇੱਥੇ ਚਾਵਲ ਜ਼ਿਆਦਾ। ਅੱਛਾ ਤੁਹਾਡੀ ਕੀ ਉੱਥੇ ਰੋਟੀ ਪ੍ਰਸ਼ਾਦਾ ਸਹੀ। ਹੋਰ ਚਾਵਲ ਚੱਲਦੇ ਆ ਵੈਸੇ, ਇੱਥੇ ਜ਼ਿਆਦਾ ਦੇਖੇ ਗਏ ਆ ਚਾਵਲ ਦਾ। ਸਾਡਾ ਨਾ ਐਕਚੁਅਲੀ ਥੋੜਾ ਬੰਗਲਾਦੇਸ਼ ਦੇ ਨਾਲ ਵੀ ਪਿਛਲੇ ਤਾਲੁਕਾਤ ਆ ਨਾ, ਤੇ ਉਹ ਚੌਲ ਸਾਡੇ ਹਜੇ ਤੋਂ ਨਿਕਲੇ ਨਹੀਂ। ਨਹੀਂ ਸਾਡੇ ਵੀ ਚੱਲਦੇ ਆ ਚੌਲ, ਐਸੀ ਗੱਲ ਨਹੀਂ, ਪਰ ਇੱਥੇ ਪ੍ਰਸ਼ਾਦਾ ਸਾਡੇ ਜ਼ਿਆਦਾ ਹੁੰਦਾ ਲੰਗਰਾਂ 'ਚ। ਮਤਲਬ ਉੱਥੇ ਤੁਸੀਂ ਮੈਨੂੰ ਦੱਸ ਸਕਦੇ ਕਿ ਕਈਆਂ ਚੀਜ਼ਾਂ ਮਿੱਠੇ 'ਚ ਕੀ ਹੁੰਦਾ? ਮਿੱਠੇ 'ਚ ਹਰ ਇੱਕ ਨਹੀਂ ਗੁਰਦੁਆਰੇ ਵੈਸੇ ਘਰਾਂ 'ਚ ਗੁਰਦੁਆਰੇ ਹਰ ਇੱਕ ਚੀਜ਼, ਜਿਵੇਂ ਖੀਰ ਮਠਿਆਈਆਂ ਹਰ ਇੱਕ ਚੀਜ਼ ਬਣਾਉਂਦੇ ਆ ਗੁਰਦੁਆਰਿਆਂ 'ਚ। ਪ੍ਰਸ਼ਾਦ ਕੜਾਹ ਪ੍ਰਸ਼ਾਦ ਸਹੀ ਹੋ ਹਾਂਜੀ। ਇੱਥੇ ਤੁਹਾਨੂੰ ਕੜਾਹ ਪ੍ਰਸ਼ਾਦ ਨਹੀਂ ਮਿਲਿਆ? ਅੱਛਾ ਹਾਂ ਤਾਂ ਉਹੀ ਤਾਂ ਕਹਿੰਦੀ ਆ ਨਾ ਵੀ ਸੇਮ ਆ, ਥੋੜਾ ਬਹੁਤਾ ਇੱਧਰ ਉੱਧਰ ਆ, ਨਹੀਂ ਤਾਂ ਸੇਮ ਆ ਸਾਰਾ। ਮੈਂ ਜਲੇਬੀਆਂ ਖਾਧੀਆਂ, ਮੈਂ ਪਕੌੜੇ ਖਾਦੇ ਹੋਰ ਦੇਖੇ ਆਂਦੇ ਹੋਏ, ਪਕੌੜੇ ਵੀ ਚੱਲ ਰਹੇ ਸੀ, ਜਲੇਬੀ ਵੀ ਚੱਲ ਰਹੀ ਸੀ, ਤੇ ਅਸੀਂ ਖਾਦੇ ਹੈ ਨਹੀਂ, ਪਰ ਜਣ ਦੀ ਚੱਲ ਰਹੇ ਸੀ, ਵੀ ਵਧੀਆ ਲੱਗਿਆ ਸਾਨੂੰ ਵੀ। ਸਾਡੇ ਉੱਥੇ ਵੀ ਇਹੀ ਕੁਝ ਚੱਲਦਾ ਤੇ ਇੱਥੇ ਵੀ ਇਹੀ ਕੁਝ ਚੱਲਦਾ, ਵੀ ਕੋਈ ਜ਼ਿਆਦਾ ਸਾਨੂੰ ਫਰਕ ਨਹੀਂ ਲੱਗਿਆ, ਵੀ ਬਰਾਬਰ ਇੱਕੋ ਜਿਹਾ ਏ। ਹਾਂ ਤੇ ਚੀਜ਼ਾਂ ਮਤਲਬ ਸੇਮ ਹੀ ਆ? ਸੇਮ ਹੀ ਆ। ਬਸ ਤੁਸੀਂ ਮੈਨੂੰ ਮੁਹਾਵਰੇ ਨਹੀਂ ਦੱਸੇ, ਉਹ ਮੈਨੂੰ ਲੱਗਦਾ ਕਿ ਸਿਰਫ ਮੇਰੀ ਨਾਨੀ ਨੇ ਹੀ ਬੋਲਿਆ, ਹੋਰ ਕੋਈ ਨਹੀਂ ਬੰਦਾ ਬੋਲਦਾ। ਹੁਣ ਇਸ ਟਾਈਮ ਸਾਨੂੰ ਯਾਦ ਨਹੀਂ ਆ ਰਹੇ, ਉਂਝ ਤਾਂ ਬਥੇਰੇ ਯਾਦ ਆ ਜੰਨੇ ਆ। ਅੱਛਾ ਤੁਸੀਂ ਬੋਲਦੇ ਆ ਮਤਲਬ ਕਿ ਹੁਣ ਮਤਲਬ ਤੁਸੀਂ ਮੈਨੂੰ ਦੱਸੋ, ਤੁਹਾਡੇ ਬੱਚੇ ਮੈਰਿਡ ਆ ਦੋਨਾਂ ਦੇ? ਹਾਂਜੀ ਠੀਕ ਆ। ਤੇ ਤੁਹਾਡੀਆਂ ਨੂੰਹਾਂ 'ਚ ਬੋਲਦੀਆਂ ਕੋਈ? ਨਹੀਂ ਸਾਡੇ ਨੂੰ ਆ ਇੱਕ ਨੌਂ ਆ, ਉਹ ਬਾਹਰ ਆ। ਅੱਛਾ ਉਹ ਫਿਰ ਉਧਰ ਹੀ ਨੇ। ਠੀਕ ਆ, ਉਹਨਾਂ ਦਾ ਬਣਦਾ ਹੀ ਨਹੀਂ, ਬਣਦਾ ਸੈਂਸ ਨਹੀਂ ਬਣਦੀ ਹੋਣੀ। ਠੀਕ ਆ ਇੱਥੇ ਦੇ ਜਿਹੜੇ ਲੋਕ ਆ ਉਹੀ ਬੋਲ ਸਕਦੇ ਆ। ਤੁਹਾਡੀ ਇੱਥੇ ਨੇ ਕਿ ਤੁਹਾਡੇ ਵੀ ਉਧਰ ਹੀ? ਜੀ ਉਹ ਹੁਣੇ ਗਈ ਆ, ਅੱਛਾ ਚਲੇ ਗਏ ਬੇਟੀ ਆਸਟ੍ਰੇਲੀਆ। ਓਕੇ ਹਾਂਜੀ ਤੇ ਤੁਸੀਂ ਖੁਦ ਇੱਥੇ ਹੀ ਆ? ਹਾਂਜੀ ਸਹੀ। ਅਸੀਂ ਜਾਏ ਜੀ, ਘੁੰਮੇ ਆਏ। ਅੱਛਾ ਘੁੰਮੇ ਆਏ 2 ਵਾਰੀ, ਆਸਟ੍ਰੇਲੀਆ ਜਾਏ, ਕੈਨੇਡਾ ਵੀ ਜਾਏ, ਘੁੰਮੇ ਆਏ ਸਾਰੇ, ਦੇਖ ਆਏ।
ਤੇ ਹੁਣ ਤੁਸੀਂ ਮਤਲਬ ਤੁਸੀਂ ਇੱਥੇ ਇੰਡੀਆ ਹੀ ਰਹਿਣਾ? ਹਾਂਜੀ, ਇੰਡੀਆ ਜਾਣਾ। ਅੱਛਾ, ਤੁਸੀਂ ਖੁਦ ਕੀ ਕਰਦੇ ਹੋ? ਹਾਊਸ ਵਾਈਫ। ਹਾਂਜੀ, ਘਰੇ ਆ। ਚਲੇ, ਬਹੁਤ ਸ਼ੁਕਰੀਆ ਤੁਹਾਡੇ ਨਾਲ ਸੀਰੀਅਸਲੀ ਗੱਲ ਕਰਕੇ ਮੈਨੂੰ ਬਹੁਤ ਅੱਛਾ ਫੀਲ ਹੋਇਆ ਕਿਉਂਕਿ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸਾਡੀ ਮੇਰੀ ਬੇਟੀ ਵਾਂਗੂ ਲੱਗੀ ਮੈਨੂੰ ਤਾਂ ਥੈਂਕ ਯੂ ਜਮਾਂ ਹੀ। ਬਿਲਕੁਲ।